ਢਾਈ ਦੇ ਤੇ ਆ ਇਹਨਾਂ ਨੇ ਨੱਕਾ ਲਾਇਆ। ਨੱਕਾ ਕਾਹਦਾ ਲਾਇਆ? ਉਹ ਕੇਲੇ ਦਾ ਜਿਹੜੇ ਥੜਾ ਹੁੰਦਾ ਬੂਟਾ ਉਹਦਾ। अस्सलाम वालेकुम, सत श्री अकाल सारे दोस्तों ਜਿਹੜੇ जुड़े आ ਸਾਡੇ चैनल ਤੇ ਇਸ ਵੇਲੇ ਸਾਡੇ ਨਾਲ। मैं नासर चलो ਤੇ ਤੁਸੀਂ ਵੇਖ ਰਹੇ ਹੋ ਸਾਡੇ ਵਲੌਗਸ ਮੇਰੇ ਨਾਸਰ ਚਲੋ ਵਾਲੇ ਪੇਜ ਤੇ। ਵੈਸੇ ਤੁਸੀਂ ਸਾਨੂੰ ਬਹੁਤ ਸਮੇਂ ਤੋਂ ਪੰਜਾਬੀ ਲਹਿਰ ਤੇ ਵੇਖਦੇ ਹੋ, ਨਾਲ ਦੀ ਨਾਲ ਮੈਂ ਇਹ ਵੀ ਚੈਨਲ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦੇ ਵਲੌਗਸ ਪੋਡਕਾਸਟ ਜਾਂ ਹੋਰ ਜਿਹੜੇ ਵੀਡੀਓਜ਼ ਨੇ ਉਹਨਾਂ ਨੂੰ ਤੁਹਾਡੇ ਤੱਕ ਰੱਖੀਏ। ਆਪਣੇ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਸੀ ਵੀ ਤੁਸੀਂ ਵੀਡੀਓਜ਼ ਕਿਉਂ ਨਹੀਂ ਬਣਾਉਂਦੇ, ਕਿਉਂ ਨਹੀਂ ਕਰਦੇ। ਮੈਂ ਪਹਿਲੋਂ ਤਾਂ ਮਹੀਨਾ ਬਾਹਰ ਰਿਹਾ, ਦੁਬਈ ਰਿਹਾ, ਉਦੋਂ ਨਹੀਂ ਬਣਾਏ ਕੰਮਕਾਰ ਦੇ ਸਿਲਸਿਲੇ 'ਚ। ਫਿਰ ਰੈਸਟ ਮੂਡ ਦੇ 2 ਮਹੀਨੇ ਮੈਂ ਕਿਹਾ ਰੈਸਟ ਹੀ ਕਰਨੀ, ਕੁਛ ਨਹੀਂ ਕੀਤਾ। ਸੋ ਅਸੀਂ ਹੁਣ ਪਿਛਲੇ ਕੁਛ ਦਿਨਾਂ ਤੋਂ ਵਲੌਗ ਬਣਾਉਣੇ ਸ਼ੁਰੂ ਕੀਤੇ। ਇਸ ਵੇਲੇ ਅਸੀਂ ਆ ਬਾਲੀ ਸਾਡਾ ਅੱਜ ਪਹਿਲਾ ਦਿਨ ਆ। ਰਾਤੀ ਅਸੀਂ ਆਏ ਸਾਂ ਲੇਟ ਨਾਈਟ, ਆ ਕੇ ਸੌਂ ਗਏ, ਸਵੇਰੇ ਉੱਠੇ ਆ। ਹੁਣ ਇੱਥੋਂ ਦਾ ਇੱਕ ਲੋਕਲ ਸਰਦਾਰ ਸਾਹਿਬ ਨੇ, ਉਹਨਾਂ ਨੇ ਅੱਗੋਂ ਇੱਕ ਬੰਦਾ ਸਾਨੂੰ ਦਿੱਤਾ, ਉਹ ਸਾਨੂੰ ਲੈ ਕੇ ਜਾਊਗਾ ਕੁਛ ਲੋਕਲ ਥਾਵਾਂ ਤੇ, ਲੋਕਲ ਜਗ੍ਹਾਵਾਂ ਤੇ। ਕੱਲ ਆਪਾਂ ਫਿਰਾਂਗੇ ਇੱਥੋਂ ਦੀਆਂ ਜਿਹੜੀਆਂ ਟ੍ਰੈਡੀਸ਼ਨਲ, ਮਤਲਬ ਕਿ ਉਹ ਜਜ਼ੀਰੇ। ਅੱਜ ਅਸੀਂ ਇਹਨਾਂ ਦੇ ਲੋਕਲ ਏਰੀਆ ਜਿਹੜੇ ਨੇ ਉਹ ਘੁੰਮਣੇ। ਰਾਤੀ ਅਸੀਂ ਇੱਥੇ ਰੁਕੇ ਤੇ ਬਹੁਤ ਖੂਬਸੂਰਤ ਹੈ ਵੈਦਰ। ਜੇ ਆਪਾਂ ਥਾਈਲੈਂਡ ਦੀ ਗੱਲ ਕਰ ਲਈਏ ਵੀ ਥਾਈਲੈਂਡ ਦੀ ਨਿਸਬਤ ਇੱਥੇ ਸਹੀ ਆ। ਉੱਥੇ 30 ਸੀ, ਇੱਥੇ 19-20 ਬਾਰਿਸ਼ਾਂ ਹੁੰਦੀਆਂ ਰਹਿੰਦੀਆਂ। ਤੇ ਜਿਹੜੇ ਹੋਟਲ ਰੁਕੇ ਇਹ ਵੀ ਪੁਰਾਣਾ ਜਿਹਾ ਉਹਨਾਂ ਨੇ ਨਾ, ਪੁਰਾਣੇ ਜਿਹੇ ਸਟਾਈਲ ਦਾ ਬਣਾਇਆ। ਮੈਨੂੰ ਲੱਗਦਾ ਬਣਿਆ ਵੀ ਪੁਰਾਣਾ ਹੀ ਆ, ਲੇਕਿਨ ਸਟਾਈਲ ਉਹਦਾ ਪੁਰਾਣਾ ਹੀ ਆ। ਭਾਵੇਂ ਨਵਾਂ ਬਣਿਆ ਹੋਵੇ ਤੇ ਭਾਵੇਂ ਪੁਰਾਣਾ, ਲੇਕਿਨ ਸਟਾਈਲ ਐਂ ਲੱਗਦਾ ਵੀ ਜਿਵੇਂ ਬਹੁਤ ਪੁਰਾਣਾ। ਉਹਦੇ ਦਰਵਾਜ਼ੇ ਵੀ ਉਸ ਤਰ੍ਹਾਂ ਦੇ, ਲੌਬੀ ਵੀ, ਮਤਲਬ ਕਿ ਆਹ ਇੱਕ ਬਿਲਡਿੰਗ ਆ ਹਾਈ ਰਾਈਜ਼, ਬਾਕੀ ਸਾਰੇ ਇੱਧਰ ਸਿੰਗਲ ਸਟੋਰੀਜ਼ ਨੇ। ਤੇ ਇੱਧਰ ਏਡੀ ਸਾਹਿਬ ਬੈਠੇ ਤਿਆਰ ਹੋ ਕੇ। ਏਡੀ ਸਾਹਿਬ ਚਲੀਏ, ਜੀ ਸਾਹਿਬ ਉਠੋ, ਅਸੀਂ ਡਿੱਕਣ ਦੇ ਬਾਹਰ। ਹੈਲੋ, ਉਠੋ ਚਲੀਏ, ਆਓ। ਕੁਛ ਚੀਜ਼ਾਂ ਮੈਂ ਵੈਸੇ ਕੁਛ ਜਗ੍ਹਾਵਾਂ ਜਿਹੜੀਆਂ ਉਹ ਮਾਰਕ ਕੀਤੀਆਂ ਵੀ ਆਪਾਂ ਕਿੱਥੇ ਕਿੱਥੇ ਜਾਣਾ ਵਾ। ਕੋਸ਼ਿਸ਼ ਕਰਾਂਗੇ ਵੀ ਜੇ ਤੇ ਉਹ ਲਾਗੇ ਵੀ ਨਹੀਂ ਹੋਈਆਂ ਨਾ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਜਿਵੇਂ ਅਸੀਂ ਥਾਈਲੈਂਡ ਕੁਛ ਘੁੰਮਦੇ ਰਹੇ ਤੇ ਮੈਨੂੰ ਵੀ ਥੋੜਾ ਜਿਹਾ ਹੁੰਦਾ ਵੀ ਜਿੱਥੇ ਬੰਦਾ ਜਾਂਦਾ ਨਾ, ਉੱਥੋਂ ਦਾ ਕਲਚਰ ਕਿਸ ਤਰ੍ਹਾਂ ਦਾ, ਲੋਕ ਕਿਸ ਤਰ੍ਹਾਂ, ਮਤਲਬ ਜਿਹੜਾ ਸਿਟੀ ਏਰੀਆਜ਼ ਹੁੰਦੇ ਉੱਥੇ ਤਾਂ ਸੇਮ ਹੀ ਸਾਰਾ ਕੁਛ ਇੱਕੋ ਜਿਹਾ ਹੁੰਦਾ। ਹੋਟਲ ਲਾ ਲਓ, ਉਹਨਾਂ ਦਾ ਖਾਣ ਪੀਣ ਲਾ ਲਓ, ਮਤਲਬ ਜਿਹੜਾ ਟੂਰਿਸਟ ਏਰੀਆਜ਼ ਨੇ ਉੱਥੇ ਖਾਣ ਪੀਣ ਨੂੰ ਵੀ ਤੁਹਾਨੂੰ ਨੋਰਮਲੀ ਲੱਭ ਜਾਂਦਾ ਸਾਰਾ ਕੁਛ ਹੀ। ਸਾਰੇ ਮੁਲਕਾਂ ਦੇ ਉਹਨਾਂ ਦੀਆਂ ਗਲੀਆਂ ਮੁਹੱਲਿਆਂ 'ਚ ਇੰਡੀਅਨ ਰੈਸਟੋਰੈਂਟ ਵੀ ਨੇ, ਪਾਕਿਸਤਾਨੀ ਰੈਸਟੋਰੈਂਟ ਵੀ ਹੁੰਦੇ ਨੇ, ਲੇਕਿਨ ਉਹਨਾਂ ਦੇ ਜਿਹੜੇ ਉਹ ਏਰੀਆਜ਼ ਨੇ, ਰੂਰਲ ਏਰੀਆਜ਼ ਨੇ, ਉੱਥੇ ਉਹ ਕਿਸ ਤਰ੍ਹਾਂ ਰਹਿੰਦੇ ਨੇ, ਉੱਥੇ ਉਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ। ਸੋ ਉਹ ਚੀਜ਼ ਹੁੰਦੀ, ਉਹ ਤੋਂ ਬੰਦਾ ਲਰਨ ਵੀ ਕਰਦਾ, ਸਿੱਖਦਾ ਵੀ ਆ। ਮੈਂ ਬਹੁਤ ਸਾਰੇ ਮੁਲਕ, ਬਹੁਤ ਸਾਰੇ ਕੀ 6-7 ਬਹੁਤੇ ਨਹੀਂ, 6-7 ਮੁਲਕ ਤੇ ਬਾਈ ਰੋਡ ਘੁੰਮੇ ਆ। ਤੇ ਮੈਂ ਬੜਾ ਵੇਖਿਆ ਸਾਰਾ ਕੁਛ ਹੀ ਵੀ ਉਹਨਾਂ ਦੇ ਇੱਕ ਮੁਲਕ ਦੀ ਇੱਕ ਸਾਈਡ ਤੋਂ ਵੜਨਾ। ਜਿਸ ਤਰ੍ਹਾਂ ਮੈਂ ਅੱਗੇ ਗੱਲ ਕਰਦਾ ਨਾ ਇਰਾਨ ਦੀ, ਜਾਰਜੀਆ, ਤੁਰਕੀ ਦੀ, ਉਹਨਾਂ ਦੇ ਪਿੰਡਾਂ ਦੀ ਲਾਈਫ ਵੇਖਦੇ ਜਾਣਾ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਕਿਵੇਂ। ਉਹ ਆਪਣੇ ਨਾਲ ਚੀਜ਼ਾਂ ਅਸੀਂ ਕੰਪੇਅਰ ਆਪਣੇ ਪੰਜਾਬ ਨਾਲ ਹੀ ਕਰੀਦਾ ਵੀ ਪੰਜਾਬ ਨਾਲ ਕਿਹੜੀਆਂ ਚੀਜ਼ਾਂ ਮਿਲਦੀਆਂ, ਉਹਨਾਂ ਨੂੰ ਕੰਪੇਅਰ ਕਰੀਦਾ। ਤੇ ਪਿੰਡਾਂ ਦੀ ਲਾਈਫ ਜਿਹੜੀ ਹੁੰਦੀ ਨਾ, ਉਹ ਤਕਰੀਬਨ ਜਿਹੜੇ ਫਾਰਮਿੰਗ ਨਾਲ ਜੁੜੇ ਨੇ, ਪਿੰਡਾਂ ਦੀ ਲਾਈਫ ਉਹ ਤਕਰੀਬਨ ਰਲਦੀ ਮਿਲਦਾ ਕੁਛ ਨਾ ਕੁਛ ਹੁੰਦਾ। ਖਾਣ ਪੀਣ ਦਾ ਜ਼ਰੂਰ ਬਹੁਤ ਸਾਰਾ ਫਰਕ ਹੁੰਦਾ ਉਹ, ਲੇਕਿਨ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਲਦਾ ਜੀ। ਸੋ ਆਹ ਵੇਖੋ ਇਹ ਹੋਟਲ ਜਿੱਥੇ ਅਸੀਂ ਰੁਕੇ ਸਾਂ, ਬਹੁਤ ਸੋਹਣਾ ਬਾਹਰੋਂ ਪੂਲ ਪਾਲ ਬਣੇ ਆ। ਇਹਦਾ ਨਾਂ ਆ ਫੈਬਰੀਜ਼। ਇਹ ਅਸੀਂ ਔਨਲਾਈਨ ਵੀ ਵੈਸੇ ਬੁੱਕ ਕੀਤਾ ਸੀ। ਵੈਸੇ ਤੁਸੀਂ ਇੱਥੇ ਲੋਕਲ ਆਓ, ਆ ਕੇ ਘੁੰਮ ਫਿਰ ਕੇ ਤੁਸੀਂ ਕਰ ਸਕਦੇ ਜੀ ਬੁੱਕ। ਸਸਤੇ ਨੇ ਇੱਥੇ ਵੀ ਹੋਟਲ ਜਿਹੜੇ ਨੇ ਬਹੁਤ ਸਸਤੇ ਨੇ। ਜਿਸ ਤਰ੍ਹਾਂ ਥਾਈਲੈਂਡ ਮੈਂ ਤੁਹਾਨੂੰ ਦੱਸਿਆ ਸੀ, ਥਾਈਲੈਂਡ ਵੀ ਸਸਤੇ ਆ, ਇੱਥੇ ਵੀ ਸਸਤੇ ਆ। ਸੌਰੀ, ਖਾਣ ਪੀਣ ਦੀ ਗੱਲ ਹੈ, ਖਾਣ ਪੀਣ ਇਹ ਹੁਣ ਜਾ ਕੇ ਬਾਹਰ ਜਾ ਕੇ ਪਤਾ ਲੱਗੂਗਾ। ਰਾਤੀ ਅਸੀਂ ਖਾਤੇ ਤਾਂ ਹਿਸਾਬ ਨਹੀਂ ਲੱਗਾ ਵੀ ਮਹਿੰਗਾ ਸੀ ਕਿ ਸਸਤਾ ਸੀ। ਅਸੀਂ ਉਹ ਇੰਡੀਅਨ ਰੈਸਟੋਰੈਂਟ ਤੋਂ ਖਾਧਾ। ਸੋ ਆਹ ਇਹਦੀ ਲੌਬੀ ਆ। ਸਾਡਾ ਡਰਾਈਵਰ ਇੱਥੇ ਆ ਗਿਆ, ਉਹਨੂੰ ਵੇਖਾਂ ਮੈਂ ਕਿੱਥੇ। ਇਹ ਵੀ ਬੜਾ ਐਂਟੀਕ ਜਿਹਾ ਬਣਾਇਆ ਉਹਨਾਂ ਨੇ। ਆਹ ਵੇਖੋ ਨਾ, ਉੱਤੋਂ ਉਹਦੀਆਂ ਛੱਤਾਂ ਵਧੀਆ ਜਿਹਾ ਬਣਾਇਆ ਸਾਰਾ ਕੁਛ। ਇਹ ਦੀ ਰਿਸੈਪਸ਼ਨ ਹੈ। ਰਾਤੀ ਇੱਥੇ ਜੇ ਆ ਕੇ ਰੁਕੇ ਨਾ, ਇੱਥੋਂ ਸੈਕਿੰਡ ਇਹ ਵੈਸੇ ਉੱਥੇ ਜੇ ਆਪਾਂ ਗੱਲ ਕਰਦੇ ਹਾਂ ਨਾ, ਥਾਈਲੈਂਡ ਨੂੰ ਆਪਾਂ ਕੰਪੇਅਰ ਕਰਦੇ ਹਾਂ, ਥਾਈਲੈਂਡ ਤੇ ਇਹਦਾ ਬੜਾ ਫਰਕ ਹੈ। ਰਾਤੀ 11:30 ਵਜੇ ਇਹ ਸਾਰਾ ਕੁਛ ਬੰਦ ਸੀ, ਰੈਸਟੋਰੈਂਟ ਵੀ ਬੰਦ ਸੀ। 12 ਵਜੇ ਓਫੀਸ਼ਲੀ ਮੈਨੂੰ ਲੱਗਦਾ ਸਾਰੇ ਬੰਦ ਹੋ ਜਾਂਦੇ। ਤੇ ਮਤਲਬ ਰਾਤ ਨੂੰ ਏਡਾ ਲੰਮਾ ਚੌੜਾ ਇੰਨਾ ਤਾਮਝਾਮ ਇਹਨਾਂ ਦਾ ਹੈ ਨਹੀਂ। ਸਾਡਾ ਆ ਗਿਆ ਡਰਾਈਵਰ ਵੀ, ਜਿਹੜਾ ਅਸੀਂ ਹਾਇਰ ਕੀਤਾ। ਹੈਲੋ,
क्या हाल है? ठीक हो? पंजाबी आउंदी है? हाँ जी पंजाबी आउंदी है? पंजाबी थोड़ी थोड़ी आते हैं, हिंदी आते हैं, मतलब उर्दू है, हिंदी आते अच्छा अच्छा, तो कित्थों तुसी? हैं। मैं इत्थे नहीं लोकल नहीं वैसे भी मैदान से अमृतसर वाले पंजाब अमृतसर। हाँ, ऊपर मेरा दाद के नाम के है सारा। हाँ। तो यहाँ ही पैदा हुआ। ना की ਤੁਹਾਡਾ? अब मेरा नाम आतम प्रकाश है। आतम प्रकाश। हाँ, तो इसलिए इतने ये लोग सारे मेरे आतम बुलाते हैं। आतम ओके। और की हाल चाल? ठीक ठाक बस ਵਧੀਆ? ठीक-ठाक है, वेलकम टू दिल्ली। ਹਾਂ ਥੈਂਕ ਯੂ ਸ਼ੁਕਰੀਆ। कितने बजे रात पहुंचे? ਰਾਤੀ ਅਸੀਂ ਲੇਟ ਹੋ ਗਏ 에어ਪੋਰਟ ਤੋਂ ਚੈੱਕ ਇਨ ਵਗੈਰਾ ਕਰਦੇ ਹੋ, ਪਤਾ ਨਹੀਂ ਸੀ ਲੰਬਾ ਪ੍ਰੋਸੈਸ ਹੈ, 2-2.5 ਘੰਟੇ ਲੱਗੇ, 12 ਵਜੇ ਰਾਤ ਜਾਂਦੇ। अच्छा अच्छा। ਔਰ ਠੀਕ ਹੋ? हाँ सब ठीक है। ਇਹ ਦੱਸੋ ਤੁਹਾਡੀ ਟੂਰਿਜ਼ਮ ਕੰਪਨੀ ਆ? ਮੈਂ ਆਪਣੇ ਵੇਖਣ ਵਾਲਿਆਂ ਨੂੰ ਇੰਟਰੋਡਿਊਸ ਕਰਾ ਦਾਂ ਨਾ। हाँ जी। ਕੀ ਕੰਪਨੀ ਦਾ ਨਾਮ? अब मेरा दिया ट्रेवल। ਦਿਆ दिया ट्रेवल्स वाली। DIY ਦਿਆ DHYA। DHYA हाँ। ਦਿਆ। दिया। ਹਾਂ ਇਹ ਜੇ ਕਿਸੇ ਆਉਣਾ ਹੋਵੇ ਤੇ ਇਹਨਾਂ ਨਾਲ ਕੰਟੈਕਟ ਤੁਸੀਂ ਕਰ ਸਕਦੇ मैं कार्ड सब कुछ है। ਹਾਂ ਕਾਰਡ ਦੇ ਦਿਓ, ਮੈਂ ਕਾਰਡ ਅੱਗੇ ਵੀਡੀਓ 'ਚ ਸ਼ੋ ਕਰ गाड़ी ਦੂੰ। की है क्या? ਆ ਵੇਖੋ ਜੀ ਇਹਨਾਂ ਦਾ ਦਿਆ ਟਰੈਵਲਸ ਹੈ हाँ। ਤੇ ਫੋਨ ਨੰਬਰ ਇਹਨਾਂ ਦਾ, ਵੈਬਸਾਈਟ ਵੀ ਹੈ, ਤੇ ਫੋਨ ਨੰਬਰ ਕਿੱਧਰ ਗਿਆ? ਇਹ ਆ ਫੋਨ ਨੰਬਰ ਹੈ, ਜੇ ਕਿਤੇ ਕਰਨਾ ਹੋਵੇ ਇਹਨਾਂ ਨਾਲ ਕੰਟੈਕਟ ਇਹਨਾਂ ਨਾਲ ਕਰ ਸਕਦਾ। और आप टिकटॉक भी है, इंस्टाग्राम भी ਹਾਂ ਕਿਸ ਨਾਮ ਤੋਂ देता हूँ। ਹੈ? इंस्टाग्राम है ਦਿਆ ਟਰੈਵਲਸ। और ये टिकटॉक भी है। हाँ टिकटॉक सेम है। ਓਕੇ ਦਿਆ ਟਰੈਵਲਸ। ਜੋਈਆ ਸਾਹਿਬ ਇੱਥੇ ਕਰਾ ਲਈਏ ਕਮਰਾ ਐਕਸਟੈਂਡ? ਇਹ ਜੀ ਸਭ ਨੂੰ ਅੱਛੀ ਜਗ੍ਹਾ ਦੱਸ ਰਹੇ ਨੇ, ਨਜ਼ਦੀਕ ਵੀ ਹੈ ਭਾਈ ਜਿਹੜੇ ਆਪਣੇ ਆਏ ਨੇ ਟੂਰ ਗਾਈਡ। ਹਾਂ ਇਹ ਕਹਿ ਰਹੇ ਨੇ ਕਿ ਦੀ ਬੈਸਟ ਪਲੇਸ ਹੈ, ਹਾਂ। ਰੈਸਟੋਰੈਂਟ ਇੰਡੀਅਨ ਪਾਕਿਸਤਾਨੀ ਇੱਥੇ ਬੜਿਆ ਨੇ। ਚਲੋ ਜੀ ਆਪਾਂ ਐਕਸਟੈਂਡ ਕਰਾ ਲਿਆ 2 ਦਿਨ ਦਾ ਹੋਰ ਇੱਥੇ, ਤੇ ਭਾਈ ਸਾਹਿਬ ਨੇ ਮਸ਼ਵਰਾ ਦਿੱਤਾ, ਪਾਤਮ ਭਾਈ ਨੇ ਵੀ, ਇਹ ਵਧੀਆ ਵੈਸੇ ਵਧੀਆ ਵਿਦਆਊਟ ਬ੍ਰੇਕਫਾਸਟ ਕਰਾਇਆ, ਕਿਉਂਕਿ ਕਹਿੰਦੇ ਹਲਾਲ ਸ਼ਾਇਦ ਆਰਡਰ ਤੇ ਦੇਣਾ ਪੈਂਦਾ। हलाल है नहीं? ਹਾਂ ਨਹੀਂ, ਸੋ ਇਸ ਤੋਂ ਹੀ ਵਿਦਆਊਟ ਬ੍ਰੇਕਫਾਸਟ ਕਰ ਲਿਆ। ठीक है। ਓਕੇ 1 ਹਾਂ ਪੇਮੈਂਟ। Okay. So you want to take only with extra bed without breakfast? ਯਾ ਵਿਦਆਊਟ ਬ੍ਰੇਕਫਾਸਟ। ਆ ਲਿਖਿਆ ਕਿੰਨੇ ਬਣੇ ਆ ਰੈਡੀ? ਹਾਊ ਮੈਨੀ ਮਿਲੀਅਨਸ? The total? टोटल Yeah, let me count. $150 ਐਂਡ ਮਿਲੀਅਨ in million Indonesia. ਯਾ यस 1,514,000. too much millions. Okay. Okay. ਇਹ $150 ਤੇ ਆਂਦੇ ਵੀ 1.5 ਮਿਲੀਅਨ ਰੁਪਏ। ਵਾਹ ਜੀ ਵਾਹ, ਇੰਨੇ ਸਾਡੇ ਕੋਲ ਆਉਣਾਂਗੇ ਤੇ ਕਮਾਲ ਨਾ ਜੀ। ਲਓ ਜੀ ਪੈਸੇ ਕੱਟੇ ਗਏ ਆਪਣੇ। ਥੈਂਕ ਯੂ। Just packing your bag ਓਕੇ and then I will move your bag into your room and sweep the key here. Yeah. ਓਕੇ ਦੋਸਤੋ ਅਸੀਂ ਚਲੋ ਚਲੇ ਹਾਂ ਅਸੀਂ ਆ ਗਏ ਆ ਬਾਲੀ ਤੋਂ ਬਾਅਦ ਅਸੀਂ ਨਿਕਲ ਆਏ ਆ ਅਗਲੀਆਂ ਸਾਈਡ ਉਹਨਾਂ ਦੇ ਲੋਕਲ ਏਰੀਆਜ਼ ਦੇ ਵਿੱਚ ਨਾ, ਤੇ ਇਹ ਕਿਸ ਤਰ੍ਹਾਂ ਦੇ ਏਰੀਆਜ਼ ਨੇ, ਕਿਵੇਂ ਦੇ ਪਿੰਡ ਨੇ, ਸੋ ਇਹ ਵੇਖਣ ਵਾਸਤੇ ਨਿਕਲੇ ਆ। ਸੇਮ ਉਸੇ ਤਰ੍ਹਾਂ बड़े बड़े खूबसूरत, क्या बात है। आप रुकना भैया इधर, मैं तुहानू विखाउणा जरा उतर के ये है की है। मैं तुहानू बहुत ही एक सोहणे ते खूबसूरत एरिया पिंड दे विच ले आया। ਇਹਦਾ ਨਾਮ ਹੈ ਪੰਤਾਈ ਪੁਰਨਮਾ। ਬਿਲਕੁਲ ਪਿੰਡ ਆ, ਗਾਈਆਂ ਬੱਝੀਆਂ, ਝੋਨੇ ਇਹਨਾਂ ਨੇ ਵੱਡੇ ਨੇ, ਤੇ ਇਹ ਟੈਂਪਲ ਹੈ ਇੱਥੇ, ਪੁਰਨਮਾ ਟੈਂਪਲ ਹੈ, ਤੇ ਬਿਲਕੁਲ ਅੱਗੇ ਜਾ ਕੇ ਇਹ ਬੀਚ ਆ ਜਾਂਦਾ, ਉਹ ਪੁਰਨਮਾ ਬੀਚ ਵੀ ਹੈ। ਵੈਸੇ ਟੈਂਪਲ ਦੀ ਵਜ੍ਹਾ ਨਾਲ ਬਹੁਤਾ ਮਸ਼ਹੂਰ ਹੈ। ਲੋਕ ਇੱਥੇ ਸਵੇਰ ਤੇ ਸ਼ਾਮ ਸੂਰਜ ਦੀ ਜਿਹੜੀ ਨਿਕਲਦਾ ਸੂਰਜ ਤੇ ਡੁੱਬਦਾ ਉਹ ਵੇਖਣ ਵਾਸਤੇ ਆਉਂਦੇ ਇਹਦੀ ਖੂਬਸੂਰਤੀ ਨੂੰ। ਇਹ ਬਾਲੀ ਸ਼ਹਿਰ ਤੋਂ 15 ਕਿਲੋਮੀਟਰ, 12 ਤੋਂ 15 ਕਿਲੋਮੀਟਰ ਦੂਰ ਹੋਏਗਾ। ਜੇ ਤੁਸੀਂ ਆਉਣਾ ਹੋਵੇ, ਸਰਚ ਕਰਨਾ ਹੋਵੇ, ਇਹਨਾਂ ਨੇ ਕਮਾਦ ਦੇ ਬੂਟੇ ਲਾਏ ਆ। ਟੈਂਪਲ ਹੀ ਆ, ਟੈਂਪਲ ਦੀ ਆ ਸਾਰੀ ਜਗ੍ਹਾ, ਇੱਧਰ ਵੀ ਇੱਧਰ ਵੀ। ਇਹ ਜੀ ਪੰਤਾਈ ਪੁਰਨਮਾ ਜਿਹੜਾ ਇੰਡੋਨੇਸ਼ੀਆ ਜਜ਼ੀਰਾ ਬਾਲੀ ਦੇ ਵਿੱਚ ਬੜਾ ਹੀ ਖੂਬਸੂਰਤ ਆਂਦੇ। ਇਹਦੇ ਸਨੌਰ ਤੇ ਗਨਿਆਰ ਦੇ ਵਿੱਚ ਆ। ਇਹ ਸਾਹਲ ਬਿਲਕੁਲ ਲੱਗਦਾ ਇਹਦਾ ਪੁਰਨਮਾ। ਇਹਦਾ ਪੰਤਾਈ ਦਾ ਮਤਲਬ ਵੀ ਸਾਹਲ ਆ। ਪੁਰਨਮਾ ਚੰਦ ਦੀ ਰੋਸ਼ਨੀ ਨੂੰ ਕਹਿੰਦੇ ਆ। 14ਵੀਂ ਦੀ ਰਾਤ ਨੂੰ ਲੋਕ ਖਾਸ ਤੌਰ ਤੇ ਆਪਣੀਆਂ ਮਜ਼ਹਬੀ ਰਸੂਮਾਤ ਜਿਹੜੀਆਂ ਉਹ ਅਦਾ ਕਰਨ ਵਾਸਤੇ
ਇੱਥੇ ਆਉਂਦੇ ਆ। ਜਿਹੜਾ ਮੰਦਿਰ ਆ ਸਮੁੰਦਰ ਦੇ ਬਿਲਕੁਲ ਕਿਨਾਰੇ, ਅੱਗੇ ਜਾ ਕੇ ਉਧਰ ਜਾ ਕੇ ਮੇਨ ਮੰਦਿਰ ਵੀ ਆ, ਲੇਕਿਨ ਇਹਨਾਂ ਨੇ ਛੋਟੇ ਛੋਟੇ ਟੈਂਪਲ ਜਿਹੜੇ ਵਾ ਸਾਈਡਾਂ ਤੇ ਬਣਾਏ। ਇੱਥੇ ਆ ਕੇ ਜਾਂਦੇ ਦੇਵੀ ਦੇਵਤਾ ਨੂੰ ਜਿਹੜੇ ਨਜ਼ਰਾਨੇ ਨੇ ਪੇਸ਼ ਕਰਦੇ ਨੇ ਤੇ ਇਬਾਦਤ ਕਰਦੇ ਨੇ ਚੰਦ ਦੀ ਰੋਸ਼ਨੀ ਤੇ ਖਾਸ ਤੌਰ ਤੇ। ਆ ਕੁਛ ਲਿਖਿਆ ਵੀ ਇੰਡੋਨੇਸ਼ੀਅਨ ਦੇ ਵਿੱਚ ਉਸੇ ਲੈਂਗੁਏਜ। ਜਿਹੜੇ ਫੋਟੋਗ੍ਰਾਫੀ ਦੇ ਸ਼ੌਕੀਨ ਲੋਕ ਨੇ ਆਂਦੇ ਵੀ ਜਦੋਂ ਇਹਦਾ ਸੂਰਜ ਨਿਕਲਦਾ ਨਾ ਉਦੋਂ ਖਾਸ ਤੌਰ ਤੇ ਆਉਂਦੇ ਇੱਥੇ ਫੋਟੋਗ੍ਰਾਫੀ ਕਰਨ ਵਾਸਤੇ, ਵੀ ਫੋਟੋ ਬਹੁਤ ਵਧੀਆ ਆਉਂਦੇ ਨੇ। ਵੈਦਰ ਇੱਥੇ ਵਧੀਆ ਹੁੰਦਾ ਵਾ। ਹੁਣ ਵੀ ਅਸੀਂ ਜਦੋਂ ਨਿਕਲੇ ਉਦੋਂ 18-20 ਸੀ, ਹੁਣ ਅਗਸਤ ਆ, 1 ਅਗਸਤ ਆ, ਲੇਕਿਨ ਇਹ ਵੀ ਵੈਦਰ ਵਧੀਆ ਹੈ। ਉਹ ਕੁੱਤਾ ਵੀ ਪੈ ਗਿਆ ਮੈਨੂੰ। ਇਹ ਵੀ ਸਾਰੀ ਟੈਂਪਲ ਦੀ ਹੀ ਜਗ੍ਹਾ। ਕਿਉਂ ਇਹ ਸਾਰੀ ਟੈਂਪਲ ਦੀ ਜਗ੍ਹਾ ਨਾ? ਗੈਰ ਮੁਲਕੀ ਸਿਆਹ ਜਿਹੜੇ ਟੂਰਿਸਟ ਨੇ ਬਹੁਤ ਵਧੀਆ ਆਉਂਦੇ। ਜਿਹੜੇ ਆਉਣ ਵਾਲੇ ਨੇ ਸਿਆਹ, ਉਹਨਾਂ ਨੂੰ ਮਸ਼ਵਰਾ ਵੀ ਸਵੇਰੇ ਸਵੇਰ ਆਓ ਤੇ ਫੋਟੋਗ੍ਰਾਫੀ ਬਹੁਤ ਵਧੀਆ ਹੋਊ। Terus nggak boleh ke dalam. Nggak boleh ke dalam, saya tahu sampai situ aja. Iya. क्या कहता? नहीं वहाँ तक खाली हम अंदर नहीं जाते हैं। ओके ओके, यहाँ खड़े होके उधर उधर हाँ। वहाँ पे वहाँ पे। ਲਓ ਜੀ ਇਹ ਵੀ ਇਸੇ ਮੰਦਿਰ ਦਾ ਹਿੱਸਾ। ਇੱਥੇ ਲੋਕ ਜਿਹੜੇ ਸਿਟੀ ਏਰੀਆਜ਼ ਤੋਂ ਖਾਸ ਤੌਰ ਤੇ ਜਿਹੜੇ ਬਾਹਰੋਂ ਟੂਰਿਸਟ ਆਉਂਦੇ ਨੇ ਉਹ ਇਹਨਾਂ ਜਗ੍ਹਾਵਾਂ ਨੂੰ ਵਿਜ਼ਿਟ ਕਰਦੇ ਨੇ ਬਾਹਰਲੀਆਂ ਨਾਲ। ਤੇ ਉੱਧਰ ਜਿਹੜਾ ਸਾਹਿਲ ਆ ਉੱਥੇ ਆਂਦੇ ਵੀ ਲੋਕ ਆਉਂਦੇ ਨੇ ਸਕੂਨ ਵਾਸਤੇ, ਵੀ ਆ ਕੇ ਬਹਿ ਕੇ ਲੰਮੇ ਪੈ ਕੇ ਲੇਟ ਕੇ ਸਕੂਨ ਲੈਂਦੇ ਨੇ। ਇਹ ਵੀ ਬੜੀ ਖੂਬਸੂਰਤ, ਕਿਆ ਬਾਤ। ਵੈਦਰ ਵੀ ਬਹੁਤ ਵਧੀਆ ਤੇ ਇਹਦੀ ਤਮੀਰ ਜਿਹੜੀ ਆ, ਜਿਹੜਾ ਬਣਿਆ ਦਾ ਆਰਕੀਟੈਕਟ, ਉਹ ਵੀ ਬਹੁਤ ਹੀ ਖੂਬਸੂਰਤ। ਉਧਰ ਅੰਦਰ ਹੀ ਜਾ ਨਹੀਂ ਸਕਦੇ ਤੇ ਆਂਦੇ ਸੀ ਇੱਥੋਂ ਤੱਕ ਹੀ ਤੁਸੀਂ ਜਾ ਸਕਦੇ। ਇਹ ਦਰਖਤ ਬੜੇ ਬੜੇ ਪੁਰਾਣੇ ਆ ਇੱਥੇ। ਕੱਲ ਜਿੱਥੇ ਜਾਣਾ ਆਪਾਂ ਉਹ ਵੀ ਸਾਰੇ ਬੜੇ ਪੁਰਾਣੇ ਦਰਖਤ ਆ। ਉੱਧਰ ਵੀ ਆਉਂਦੇ ਜਿੱਥੇ ਜਾਵਾਂਗੇ ਨਾ ਕੱਲ। ਆਤਮ ਸਾਡੇ ਟੂਰਿਸਟ ਗਾਈਡ ਨੇ ਤੇ ਦੱਸਣਾ ਵੀ 550 ਸਾਲ ਪੁਰਾਣੇ ਦਰਖਤ ਨੇ। ਬਹੁਤ ਖੂਬਸੂਰਤ ਹੈ ਜੀ, ਕਮਾਲ। ਇਹਨੇ ਨਾ ਆ ਲਏ ਨੇ ਚਾਵਲ। Mau kasih lihat mereka mau kasih beras taruh gitu. Saya yang nggak ini Pak, saya nggak nyampe soalnya. Oh, nggak zoom ਆਂਦੇ ਵੀ ਇਹ ਪ੍ਰੇ ਕਰਨ ਤੋਂ ਬਾਅਦ, ਇਬਾਦਤ ਕਰਨ ਤੋਂ ਬਾਅਦ ਜਿਹੜੇ ਚਾਵਲ ਨੇ ਮੱਥੇ ਤੇ ਲਾਉਂਦੇ ਨੇ, ਕਿਉਂਕਿ ਮੱਥੇ ਤੇ ਇੱਥੇ, ਕਿਉਂਕਿ ਇਸ ਏਰੀਏ ਦੇ ਵਿੱਚ ਚਾਵਲ ਜਿਹੜੇ ਵਾ ਬਹੁਤ ਜ਼ਿਆਦਾ। ਸੋ ਇਹ ਵੀ ਮੈਨੂੰ ਲੱਗਦਾ ਕੋਈ ਵਜ੍ਹਾ ਹੋਣੀ। ਚਲੋ ਥੋੜਾ ਜਿਹਾ ਅੱਗੇ ਨੂੰ ਚੱਲਦੇ। ਫਿਰ ਇਹਨਾਂ ਦਾ ਜ਼ਮੀਨਾਂ ਨੂੰ ਜਿਹੜਾ ਡਰੇਨ ਦਾ ਸਿਸਟਮ ਆ, ਨਹਿਰੀ ਸਿਸਟਮ, ਉਸੇ ਤਰ੍ਹਾਂ ਹੀ ਆਪਣੇ ਤਰ੍ਹਾਂ ਵੇਖੋ ਨਾ, ਜਿਵੇਂ ਉਹ ਪਾਣੀ ਥੱਲੇ ਡਿੱਗਦਾ ਆਪਣੇ, ਉਹ ਸੇਮ ਉਹ ਚੀਜ਼। ਇੱਧਰ ਸਾਰਾ ਚਾਵਲ ਦੀ ਝੋਨੇ ਦੀ ਫਸਲ ਹੈ, ਸਾਰੀ ਦੀ ਸਾਰੀ ਇਸੇ ਤਰ੍ਹਾਂ। ਉਹ ਖੂਬਸੂਰਤ ਤੇ ਪਿਆਰੀ ਜਗ੍ਹਾ ਤੇ ਕਿਆ ਪਿਆਰਾ ਵੈਦਰ। ਮੈਂ ਅੱਗੇ ਥਾਈਲੈਂਡ ਵੀ ਆਖਿਆ ਸੀ ਵੀ ਜੇ ਤੁਸੀਂ ਇਕੱਲੇ ਬੀਚ ਘੁੰਮ ਕੇ ਚੱਲ ਜਾਣਾ ਨਾ ਤੇ ਫਿਰ ਥਾਈਲੈਂਡ ਦੀ ਜਿਹੜੀ ਪਰਸੈਪਸ਼ਨ ਬਣੀ ਆ ਤੁਹਾਡੇ ਦਿਮਾਗਾਂ 'ਚ ਉਹ ਹੀ ਰਹਿਣੀ ਹੈ। ਜੇ ਤੁਸੀਂ ਨੇਚਰ ਨਾਲ ਪਿਆਰ ਕਰਦੇ ਜੇ, ਖੂਬਸੂਰਤੀ ਨਾਲ ਪਿਆਰ ਕਰਦੇ ਜੇ, ਰੱਬ ਦੀ ਬਣਾਈ ਹੋਈ ਕੁਦਰਤ ਵੇਖਦੇ ਜੇ, ਤੇ ਆਟੋਮੈਟਿਕਲੀ ਤੁਹਾਡੇ ਦਿਮਾਗਾਂ 'ਚ ਉਹ ਸਵਾਲ ਜਿਹੜੇ ਨਿਕਲ ਜਾਣਗੇ। ਏਡੀਆਂ ਸੋਹਣੀਆਂ ਸੋਹਣੀਆਂ ਜਗ੍ਹਾਵਾਂ ਇਹ ਤੁਹਾਨੂੰ ਬੀਚਿਸ ਤੇ ਨਹੀਂ ਲੱਭਣੀਆਂ, ਸੌਰੀ ਉੱਥੇ ਬਿਲਕੁਲ ਸਿਟੀ ਏਰੀਆ ਦੇ ਵਿੱਚ ਨਹੀਂ ਲੱਭਣੀਆਂ। ਇਹ ਤੁਸੀਂ ਨਿਕਲੋ ਬਾਹਰ, ਜਦੋਂ ਘੁੰਮਣ ਆਉਂਦੇ ਜੇ ਆ ਕੇ ਵੇਖੋ, ਤੁਹਾਨੂੰ ਵੇਖਣ ਨੂੰ ਬਹੁਤ ਕੁਝ ਲੱਭੇਗਾ। ਇਹ ਆਤਮ ਭਾਈ ਸਾਹਿਬ ਨੇ ਦਇਆ ਟਰੈਵਲ ਦੇ ਨਾਂ ਤੋਂ, ਜਿਨ੍ਹਾਂ ਨੇ ਬਾਲੀ ਆਉਣਾ ਹੋਵੇ, ਇਹਨਾਂ ਨੂੰ ਇਹਨਾਂ ਸਾਰੀਆਂ ਸਾਈਟਾਂ ਦਾ, ਜਗ੍ਹਾ ਦਾ ਪਤਾ ਵਾ, ਤੁਹਾਨੂੰ ਉਹ ਲੈ ਕੇ ਜਾਣਗੇ ਉੱਥੇ ਸ਼ਹਿਰ ਦੇ ਵਿੱਚ। ਤੇ ਜਿਵੇਂ ਅਸੀਂ ਆਏ ਸਾਂ ਪਹਿਲੇ ਦਿਨ, ਅੱਜ ਆਏ ਸਾਂ ਅਸੀਂ ਰੂਮ ਉੱਥੇ ਬੁੱਕ ਕਰਾ ਲਿਆ। ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਲੋਕ ਵੀਡੀਓ ਵੇਖਣਗੇ ਉਹ ਬਿਲਕੁਲ ਇੱਦਾਂ ਦੀ ਜਗ੍ਹਾ ਤੇ ਵੀ 10-12 ਕਿਲੋਮੀਟਰ ਦੂਰ ਜਾ ਕੇ ਰਿਜ਼ੋਰਟ, ਹੋਟਲ ਵਧੀਆ ਸਸਤੇ ਤੁਹਾਨੂੰ ਲੱਭ ਸਕਦੇ ਨੇ। ਉੱਥੇ ਆ ਕੇ ਰੁਕੋ ਤੇ ਨੇਚਰ ਦਾ, ਕੁਦਰਤ ਦੇ ਹੁਸਨ ਦਾ ਜਿਹੜਾ ਸਵਾਦ ਲਓ। ਸੋ ਹੁਣ ਥੋੜਾ ਜਿਹਾ ਆਪਾਂ ਅੱਗੇ ਵਧਦੇ, ਤੁਹਾਨੂੰ ਕੁਛ ਨਾ ਕੁਛ ਹੋਰ ਵਿਖਾਉਂਦੇ।
चलिए भाई साहब, चलो जी, चलो जी सब आ जाओ। ਨਾ ਵੀ ਇਹਨਾਂ ਵੀ ਮੱਕੀਆਂ ਮੁੱਕੀਆਂ ਜਵਾਰ ਜੂਰ ਜਿਹੜੀ ਲਾਈ ਆ, ਇਹ ਵੇਖੋ ਆ ਸਾਈਡਾਂ ਤੇ। ਇਹਦਾ ਨਾਮ ਪੰਤਾਈ Pring. ਪੰਤਾਈ ਪ੍ਰਿੰਗ ਇਸ ਪਿੰਡ ਦਾ ਨਾਮ ਹੈ, ਇਸ ਰੋਡ ਦਾ ਨਾਮ ਹੈ। ਤੇ ਆਹ ਸਾਈਡਾਂ ਤੇ ਇਹਨਾਂ ਦੀਆਂ ਜ਼ਮੀਨਾਂ ਜਮੂਨਾਂ बीच में जाना। ਵਿੱਚੋਂ ਵਿੱਚ ਦੀ ਰਾਹ ਜਾਂਦਾ, ਲੈਂਡ ਫਾਰ ਲੀਜ਼। ਆਓ ਉੱਤੇ ਲਿਖਿਆ ਵੀ ਠੇਕੇ ਦਿੰਦੇ, ਆਂਦੇ ਵੇਚਦੇ ਨਹੀਂ, ਅਸੀਂ ਕਲੋਨੀਆਂ ਨਹੀਂ ਬਣਾਉਂਦੇ। ਯਾਨੀ ਕਿ ਕੋਈ 2 ਕਿੱਲੇ ਠੇਕੇ ਤੇ, ਅੱਗੇ ਠੇਕੇ ਛੱਡਦੇ। ਲੋ ਜੀ, ਆ ਇਹਨਾਂ ਦਾ ਪਿੰਡ ਪੰਤਾਈ ਪ੍ਰਿਮ, ਇਸ ਨਾਂ ਤੋਂ ਪਿੰਡ ਦੇ ਵਿੱਚ ਵੜ ਗਏ ਆਪਾਂ। ਤੇ ਪਿੰਡ ਬਹੁਤ ਸੋਹਣਾ, ਸਾਹਮਣੇ ਬੀਚ ਹੈ ਬਿਲਕੁਲ। ਗੈਸਟਸ ਓਨਲੀ, ਬਸ ਇਹ ਆਪਾਂ ਗੈਸਟ ਉਹ ਵਿਲਾ ਉਹਦੇ ਅੰਦਰ ਨਾ, अंदर भी हाँ। है। देखते हैं। ਵੇਖ ਲਓ ਸਾਡੇ ਕੰਮ ਪੁੱਠੇ ਵੀ ਅਸੀਂ ਜੀ ਇਹਨੂੰ ਦਿਲ ਕਰਦਾ ਗੱਡੀ ਪਾ ਦਈਦੀ। ਇਹ ਇਹਨਾਂ ਦੇ ਨਹੀਂ ਪਿੰਡ ਇਸ ਤਰ੍ਹਾਂ ਦੇ, ਇਹਨਾਂ ਨਾਲ ਵੀ ਸੇਮ ਵਾਈਬ ਵੀ ਕਰਦੇ ਨੇ ਤੇ ਮਾਲ ਮੂਲ ਇਹਨਾਂ ਲੋਕਾਂ ਨੇ ਰੱਖੇ ਨੇ ਆਪਣੇ। ਮਾਡਰਨ ਨੇ ਪਿੰਡ ਥੋੜੇ ਥੋੜੇ, ਮਤਲਬ ਵੀ ਵਧੀਆ ਵੈਲ ਡਿਵੈਲਪਡ ਨੇ, ਰੋਡ ਸਟਰਕਚਰ ਵਧੀਆ। ਆਵੇ ਇਹਨਾਂ ਨੇ ਵੀ ਗਾਈਆਂ ਗੁਈਆਂ ਰੱਖੀਆਂ, ਚੱਲਦੀਆਂ ਇਹਨਾਂ ਦੀਆਂ ਗਾਈਆਂ। ਮੈਂ ਰਾਹ ਜਾਂਦੇ ਇਹਨਾਂ ਦੇ ਫਾਰਮਾਂ ਤੇ ਆਇਆ। ਫਾਰਮ ਇਹਨਾਂ ਦੇ ਆ ਛੋਟੇ ਛੋਟੇ, ਜਿਵੇਂ ਆਪਣੇ ਖੇਤ ਹੁੰਦੇ ਨਾ ਇਸ ਤਰ੍ਹਾਂ ਹੀ। ਤੇ ਉਹ ਸਾਹਮਣੇ ਇਹਨਾਂ ਦੇ ਘਰ ਵਗੈਰਾ ਨੇ, ਉਹ ਸਾਹਮਣੇ। ਤੇ ਆ ਇਹਨਾਂ ਦੇ ਖੇਤ ਨੇ। ਕੰਮ ਕਰਨੀਆਂ ਔਰਤਾਂ ਜਿਹੜੀਆਂ ਨਾ ਇੱਥੋਂ ਦੀਆਂ ਬੁੜੀਆਂ, ਉਹੀ ਕੰਮ ਕਰਨੀਆਂ। ਹੈਲੋ, ਆ ਵੇਖੋ ਇਹਨਾਂ ਦੀਆਂ ਨਾ ਜਨਾਨੀਆਂ ਹੀ ਕੰਮ ਕਰਦੀਆਂ। ਇਹ ਸਾਰੇ ਅੱਗੇ ਫਿਰ ਆਪਣੇ ਛੋਟੇ ਛੋਟੇ ਮੇ, ਜਿਵੇਂ ਆਪਾਂ ਖੱਤੇ ਨਹੀਂ ਕੱਟੇ ਹੁੰਦੇ ਵੀ ਇਸ ਖੱਤੇ ਦੇ ਵਿੱਚ ਚਰੀ ਆ, ਉਧਰ ਕੁਛ ਹੋਰ ਆ, ਇੱਧਰ ਵੱਡੀ ਆ ਮਕਈ ਵੱਡੀ ਆ। ਆ ਜਿਵੇਂ ਆਪਾਂ ਆਪਣੇ ਆਂਦੇ ਨਾ ਉਹ ਨੱਕੇ ਲਾਈ ਦੇ, ਤੇ ਆ ਇਹਨਾਂ ਨੇ ਨੱਕਾ ਲਾਇਆ। ਨੱਕਾ ਕਾਹਦਾ ਲਾਇਆ? ਉਹ ਕੇਲੇ ਦਾ ਜਿਹੜੇ ਥਲੜਾ ਹੁੰਦਾ ਬੂਟਾ, ਉਹਦਾ ਨੱਕਾ ਲਾਇਆ। ਸੋ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ 'ਚ ਦੱਸਿਆ ਸੀ ਵੀ ਥੋੜਾ ਥੋੜਾ ਹੀ ਫਰਕ ਹੁੰਦਾ ਵਾ ਆਪਣੇ ਇਹਨਾਂ ਦੇ ਖੇਤੀ ਦੇ ਵਿੱਚ। ਜਿਵੇਂ ਆਪਾਂ ਮਾਡਰਨ ਨੱਕੇ ਆ ਗਏ, ਦੂਸਰੇ ਸੀਮੈਂਟ ਵਾਲੇ। ਪਹਿਲੋਂ ਨੱਕਾ ਕੀ ਕਹਿੰਦੇ ਹੁੰਦੇ ਵੀ ਪਾਣੀ ਜਿਹਦਾ ਵੱਡੀ ਨਹਿਰ 'ਚ ਪਾਣੀ ਵਗਦਾ ਹੁੰਦਾ ਸੀ, ਨੱਕਾ ਬੰਨਣ ਲੱਗਿਆ ਜ਼ੋਰ ਹੋ ਜਾਂਦਾ। ਤੇ ਹੁਣ ਚੁੱਪ ਕਰਕੇ ਦੋ ਵਿੱਚ ਸੀਮੈਂਟ ਦਾ ਨੱਕਾ ਤੇ ਬੰਦ। ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਅੰਬ ਦੇ ਕੇਲਿਆਂ ਦੇ ਜਿਹੜੇ ਆ ਉਹ ਬੂਟੇ ਜਿਹੇ ਹੁੰਦੇ ਆ, ਉਹਨਾਂ ਦੇ ਮੁੱਢ ਜਿਹੜੇ ਉਹਨਾਂ ਨੂੰ ਕੱਟ ਕੇ ਉਹ ਨੱਕੇ ਬਣਾਏ। ਸੋ ਇਹ ਇਹਨਾਂ ਦੇ ਸਾਰੇ ਘਰ ਨੇ, ਇੱਧਰ ਵੀ ਉਧਰ ਵੀ। ਨਾਰੀਅਲ ਬਹੁਤ ਜ਼ਿਆਦਾ ਨੇ ਇੱਥੇ। ਆ ਇੱਥੇ ਖਾਦ ਪਾਉਣ ਡਈ ਸੀ ਹੁਣੇ ਨਾ, ਜੜ੍ਹਾਂ 'ਚ ਖਾਦ ਪਾਉਣ ਡਈ। ਉਹ ਹੋਵੇ ਉਹ ਲੱਗੀ ਆ, ਉਹ ਥੋੜੀ ਥੋੜੀ ਖਾਦ ਲੈ ਕੇ ਨਾ ਜੜ੍ਹਾਂ 'ਚ ਪਾਉਂਦੀ। ਆ ਵੇਖੋ ਇਹਨਾਂ ਨੇ ਖਾਦ ਰੱਖੀ ਹੈ, ਖਾਦ ਪਤਾ ਨਹੀਂ ਕਿਹੜੀ ਹੈ। ਤੇ ਆ ਵੇਖੋ ਆ ਨਾ ਜੜ੍ਹਾਂ ਦੇ ਨਾਲ ਨਾਲ ਥੋੜੀ ਥੋੜੀ ਖਾਦ ਪਾਈ, ਉਹ ਪਾਉਣ ਡਈ। ਉਹ ਵੀ ਇੱਕ ਹੋਰ ਬੜਾ ਸੋਹਣਾ ਏਰੀਆ ਦੇਸਾ ਸਿਦਾਨ, ਇਹ ਅਸੀਂ ਵੇਖਣ ਚੱਲੇ ਆ। ਕੀ ਰਾਹ ਬੜਾ ਪਿਆਰਾ, ਦਰਖਤ ਕਿੱਡੇ ਪੁਰਾਣੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਨਹਿਰ ਦੇ ਉੱਤੇ। ਵੇਚੀ ਹੈ ਨਹਿਰ ਦੇ, ਸਮਝ ਲਓ। ਇੱਧਰ ਨੂੰ ਜਾਣ ਲੱਗੇ ਵੀ ਆ ਵੇਖੋ, ਜਿਵੇਂ ਦੱਸੇ ਨਾ ਪੂਜਾ ਵਾਲੇ ਬੜੇ ਨੇ ਇਹਨਾਂ ਦੇ ਇੱਥੇ ਨਾ ਟੈਂਪਲ। ਪੂਜਾ ਬਹੁਤ ਕਰਦੇ ਥਾਂ ਤੇ। ਆ ਵੇਖੋ ਅੱਗੇ ਵੀ ਇੱਥੇ ਮੈਨੂੰ ਲੱਗਦਾ ਥੋੜੇ ਲੋਕਾਂ ਨੇ ਆਪਣੇ ਵੱਖੋ ਵੱਖਰੇ ਬਣਾਏ ਆ। ਹਰ ਘਰ ਨੇ ਮੈਨੂੰ ਲੱਗਦਾ ਆਪਣਾ ਟੈਂਪਲ ਬਣਾਇਆ। ਆ ਕੁੱਕੜ ਵੀ ਬੋਲਦੇ ਇੱਧਰ। ਇਹ ਜੀ ਦੇਸਾ ਸਿਦਾਂ ਪਿੰਡ ਦਾ ਨਾਂ ਆ। ਆ ਵੇਖੋ ਆ ਗਲੀਆਂ, ਬੜੀਆਂ ਸੋਹਣੀਆਂ ਗਲੀਆਂ ਪਿੰਡ ਦੀਆਂ ਯਾਰ। ਟੈਂਪਲ ਜਿਵੇਂ ਤੁਹਾਨੂੰ ਦੱਸਿਆ ਨਾ ਬਹੁਤ ਨੇ। ਆ ਵੀ ਇੱਕ ਪੁਰਾਣਾ ਟੈਂਪਲ ਆ ਉਹਦਾ,
ਥਾਂ ਤੇ। ਹੈਲੋ ਦੇਸਾ ਸਿੱਧਾ ਇਸ ਪਿੰਡ ਦਾ ਨਾਂ ਹੈ। ਮੈਂ ਤੁਹਾਨੂੰ ਲੋਕੇਸ਼ਨ ਵੀ ਦਿਖਾਉਣਾ। ਇਸ ਵਾਸਤੇ ਕੀ ਹੈ ਜੀ, ਵਾਹ ਖੂਬਸੂਰਤ। ਅੱਗ 700 ਬਣਾਈ ਇਹਨਾਂ ਨੇ ਮੈਨੂੰ ਲੱਗਦਾ। ਹਾਂ ਉਹ ਭਲਵਾਨਾਂ ਵਾਲਾ ਖਾੜਾ ਹੀ ਓਏ, ਉਹ ਖਾੜਾ ਭਲਵਾਨਾਂ ਦਾ। ਆ ਕੁੱਕੜ ਰੱਖੇ ਇਹਨਾਂ ਵੀ ਆ ਦੇਸੀ। ਨਾਰੀਅਲ ਹੀ ਨਾਰੀਅਲ। ਤੇ ਆ ਵੀ ਕੋਈ ਟੈਂਪਲ ਹੈ। ਟੈਂਪਲ ਬਹੁਤ ਨੇ। Hello, how are you? Dek, dalam ada apa? Hah? Di dalam itu ada apa? Kuburan. Oh, kuburan? Iya. Kebersihannya. अच्छा हाँ नहीं चलिए। Oh, thank you. What is your name? Your name? Nama siapa? Komang Prayana. Komang Prayana. Kumani Andi Prayana. Prayana. Ya. ਓਕੇ ਗੁੱਡੀ ਦਾ ਹੁੰਦਾ ਪਿਆ ਮੁੰਡਾ। Dia muter sini lah ya. ਗੱਡੀ ਅਸੀਂ ਘੱਲ ਦਿੱਤੀ ਆ। ਮੈਂ ਕਿਹਾ ਅਸੀਂ ਉੱਤੋਂ ਦੀ ਹੋ ਕੇ ਨਾ ਪਿੰਡ ਸਾਰਾ ਘੁੰਮ ਕੇ ਤੇ ਉਹਨੇ ਉੱਤੋਂ ਦੀ ਗੁੱਡੀਆਂ ਬੱਚੇ ਉਡਾਉਣ ਦੇ। ਵੇਖੋ ਗੁੱਡੀਆਂ ਬਹੁਤ ਉਡਾਉਂਦੇ ਇੱਥੇ। ਆ ਇਧਰਲੀ ਸਾਈਡ ਤੇ ਇਹਨਾਂ ਦਾ ਕਬਰਸਤਾਨ ਹੈ ਤੇ ਕਬਰਾਂ ਦੇ ਉੱਤੇ ਕੀ ਬਣਾਏ ਇਹਨਾਂ ਨੇ ਨਾ, ਝੌਂਪੜੀਆਂ ਜੀਆਂ, ਸਾਰਾ ਕੁਝ ਵਿੱਚ ਆ। ਉੱਤੇ ਸਾਰੇ ਨਾਰੀਅਲ ਦੇ ਉਹਨਾਂ ਪਰਾਂ ਦੇ ਬੀਜ ਨੇ। ਹੈਲੋ, ਹਾਊ ਆਰ ਯੂ? ਫਾਈਨ। इधर सब्जी वाली दुकान है, ग्रोसरी स्टोर। हेलो, हाउ आर यू? हाँ ना सब्जियां सुबह छोटियां मोटियां रखियां। ग्रोसरी स्टोर जिन्होंने आप कह सकते हैं। ਆ ਨਾ ਜਿਵੇਂ ਤੁਹਾਨੂੰ ਦੱਸਿਆ ਨਾ, ਥਾਂ ਥਾਂ ਤੇ ਇਹਨਾਂ ਦੇ ਹੈ ਨੇ ਟੈਂਪਲ ਤੇ ਪੂਜਾ ਜਿਹੜੇ ਮੈਨੂੰ ਲੱਗਦਾ ਕਰਦੇ ਰਹਿੰਦੇ। ਬਹੁਤੇ ਪੈਸੇ ਮੈਨੂੰ ਲੱਗਦਾ ਇਹਨਾਂ ਤੇ ਲਾਉਂਦੇ। ਵੇਖ ਕਿੰਨੇ ਪੈਸੇ ਲੱਗਦੇ ਹੈ ਟੈਂਪਲਾਂ ਦੇ, ਬਹੁਤ ਪੈਸੇ ਲਾਉਂਦੇ। ਇਹਨਾਂ ਦੇ ਨਕਸ਼ੇ ਹੀ ਕਰਦੇ ਨੇ ਨਾ, ਹੁਣ ਆਪਾਂ ਸਾਰੇ ਟੈਂਪਲ ਬਣਾਏ ਹਾਂ ਬਹੁਤ ਜ਼ਿਆਦਾ ਨੇ। ਹਾਂ ਨਹੀਂ ਹੁਣ ਆਹ ਤੇ ਕਬਰਸਤਾਨ ਵਾਲੀ ਜਗ੍ਹਾ ਨਾ, ਇੱਧਰ ਵਾਲੀ ਆ ਸਾਰੀ ਦੀ ਸਾਰੀ ਘਰ ਨੇ। ਹਾਂ ਇਹਨਾਂ ਦੇ ਘਰ ਨੇ। ਮੈਪ ਵੀ ਜ਼ਿਆਦਾ ਇੰਦੀ ਆ ਨਾ, ਘਰ, ਕੋਪੀਆਂ ਬਾਰਸ਼ਾਂ ਜ਼ਿਆਦਾ ਹੁੰਦੀਆਂ ਨਾ। ਘਰ ਕਿੱਡੇ ਸੋਹਣੇ ਆ। ਆ ਗੁੱਡੇ ਡਾਉਣ ਨੇ, ਗੁੱਡਿਆਂ ਨੂੰ ਵੇਖਦੇ। ਹੈਲੋ 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 ਮਾਈ ਫਰੈਂਡ, ਥੈਂਕ ਯੂ। ਜਾਣਦੇ ਸਾਂ ਪਿੰਡਾਂ ਵਾਲੇ ਪਾਸਿਓਂ ਇੱਕ ਸ਼ਹਿਰ ਦੇ ਵਿੱਚ ਰਸਤੇ 'ਚ ਆਇਆ ਤੇ ਸ਼ਹਿਰ ਦਾ ਨਾਂ ਕੀ ਆ ਇਹ ਮੈਂ ਤੁਹਾਨੂੰ ਪੁੱਛ ਕੇ ਦੱਸਦਾ। ਕੀ ਨਾਂ ਸ਼ਹਿਰ ਦਾ ਭਾਜੀ? Nusantara. ਹਾਂ Dia di ਠੀਕ ਹੈ। Nusantara, Kubu Bangli. ਕੈਂਪਸ ਪੁਸਮ ਬੰਗਾਲੀ, ਪੁਸਤ ਬੰਗਾਲੀ, Bangli. ਬਾਂਗਲੀ। ਇਹ ਯੂਨੀਵਰਸਿਟੀ ਹੈ। ਮੈਂ ਵੇਖ ਕੇ ਯੂਨੀਵਰਸਿਟੀ ਰੁਕ ਗਿਆ। ਮੈਂ ਕਿਹਾ ਮੈਂ ਵੇਖ ਕੇ ਜਾਵਾਂ ਵੀ ਯੂਨੀਵਰਸਿਟੀ ਮਤਲਬ ਇਹਨਾਂ ਨੇ ਕਿਸ ਤਰ੍ਹਾਂ ਦੀ ਬਣੀ। ਬਾਹਰੋਂ ਐਡੀ ਖੂਬਸੂਰਤ ਸ਼ਾਨਦਾਰ, ਸਾਹਮਣੇ ਵੇਖੋ ਪੁਰਾਣੀ ਕੋ ਬਿਲਡਿੰਗ ਹੈ ਐਡੀ ਖੂਬਸੂਰਤ। ਮੈਂ ਫੋਟੋ ਵੀ ਖਿਚਾਈ ਇੱਥੇ, ਮੈਂ ਲਾਉਣੀ ਵੀ ਆਪਣੇ ਸੋਸ਼ਲ ਮੀਡੀਆ ਤੁਸੀਂ ਵੇਖਿਓ। ਤੇ ਇਹ ਯੂਨੀਵਰਸਿਟੀ, ਓਏ ਹੋਏ 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 ਓਏ ਹੋਏ ਹੋਏ ਕਮਾਲ, ਕਿਆ ਬਾਤ ਯੂਨੀਵਰਸਿਟੀ। मैं घर से निकल आया, घर आलों ने निकाला। ਲਾ ਜੀ ਯੂਨੀਵਰਸਿਟੀ ਵੇਖ ਲਈ ਅਸੀਂ। ਇਧਰ ਗਾਣਾ ਗਾਮ ਜੋ ਨਾ ਹੋ ਗਿਆ, ਯੂਨੀਵਰਸਿਟੀ ਵੇਖ ਲਈ ਆ। ਰਸਤੇ 'ਚ ਰੁਕਦੇ ਜਾਂਦੇ ਆ ਤੇ ਨਾਲ ਨਾਲ ਵੇਖਦੇ ਜਾਂਦੇ ਵੀ ਕੀ ਕੁਛ ਹੁੰਦਾ। ਐਡੇ ਸੋਹਣੇ ਸੋਹਣੇ ਖੂਬਸੂਰਤ ਨਜ਼ਾਰੇ ਆ ਵੀ ਛੱਡ ਗੱਲਾਂ ਤੋਂ ਦਿਲ ਬਾਗੋ ਬਾਗ ਹੋ ਗਿਆ। ਤੇ ਆ ਵੀ ਕਿਉਂਕਿ ਟੈਂਪਲ ਹੈ ਪੁਰਾਣਾ। ਇੱਥੇ ਮੈਂ ਫੋਟੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਖਿਚਾਏ ਆ। ਤੇ ਅੰਦਰੋਂ ਕਿਆ ਖੂਬਸੂਰਤ ਪੁਰਾਣੀ ਬਿਲਡਿੰਗ, ਜ਼ਬਰਦਸਤ। ਰਸਤੇ 'ਚ ਜਾਂਦੇ ਜਾਂਦਿਆਂ ਅਸੀਂ ਫੇਰ ਰੁਕ ਗਏ। ਧੁੱਪ ਵੀ ਥੋੜੀ ਥੋੜੀ ਨਿਕਲ ਆਈ ਆ ਤੇ ਆਹ ਨਹਿਰ ਵਗਦੀ ਇਹਨਾਂ ਦੀ ਨਾ। ਤੇ ਇੱਥੇ ਅੰਦਰ ਕੀ ਆ, ਕੋਈ ਫਾਰਮ ਹੈ ਇਹਨਾਂ ਦਾ ਨਾ, ਖੇਤੀ ਵਾਲਾ। ਤੇ ਆਹ ਵੀ ਕੁਛ ਲਿਖਿਆ ਪੈਂਗੂ ਮਨ ਇੱਦਾਂ ਦਾ ਕੁਛ। ਤੇ ਆਹ ਬੀਬੀਆਂ ਜਿਹੜੀਆਂ ਕੰਮ ਕਰਨ ਰਹੀਆਂ ਖੇਤਾਂ 'ਚ।
ਖੁਸ਼ ਹੋ ਜਾਂਦੀ ਵੇ ਇਹ ਮੈਂ ਕਿਹਾ ਜਾਨਵਰ ਜੂਨਵਰ ਡਾਉਣ ਡਈ ਆ ਤੁਹਾਨੂੰ ਵੇਖ ਕੇ ਲੱਗੀ ਆ ਨਹੀਂ ਜਾਨ ਨੂੰ ਉਡਾ ਰਹੀ ਆ ਵੀ ਬਣੀ ਹਾਂ ਹੈਲੋ ਇਹ ਮੰਦਿਰ ਇੱਧਰ ਵੀ ਟੈਂਪਲ ਹੈ ਕੋਈ ਹੈ ਨਾ ਯਾ ਇਹ ਟੈਂਪਲ ਹੀ ਟੈਂਪਲ ਹੈ ਹਰ ਘਰ ਦਾ ਵੱਖਰਾ ਟੈਂਪਲ ਹੈ ਗੱਡੀ ਵਾਲੇ ਨੂੰ ਅੰਦਰ ਹੀ ਆ ਜਾ ਅੱਛੀ ਚੀਜ਼ ਹੈ ਆਈ ਥਿੰਕ ਹੈ ਨਾ ਅੱਛਾ ਫਿਰ ਇੱਕ ਹੋਰ ਇਬਾਦਤ ਕਰਕੇ ਆ ਮੈਂ ਬੜੀ ਜਗ੍ਹਾ ਤੇ ਵੇਖਿਆ ਫੁੱਲ ਜਿਹੜੇ ਆ ਨਾ ਇਹ ਅਖਰਾਰ ਦੇ ਦਰਖਤ ਦਾ ਨਾਮ ਗੁਲਚੀਨ ਗੁਲਚੀਨ ਹਾਂ ਗੁਲਚੀਨ ਹਾਂ ਇਹਦੀ ਖੁਸ਼ਬੂ ਬਹੁਤ ਪਿਆਰੀ ਹੁੰਦੀ ਹੈ ਇੰਦਰ ਲੱਗਾ ਗੋਡੀ ਕਰਨ ਡੂਇੰਗ ਗੁੱਡ ਸਾਨੂੰ ਵੇਖ ਕੇ ਰੁਕ ਗਿਆ ਆ ਪਾਣੀ ਲਾਇਆ ਇਹਨੇ ਨਾਲ ਆਪਣੇ ਝੋਨੇ ਨੂੰ ਤੇ ਆ ਇਹਨਾਂ ਦੇ ਸੰਦ ਸੁੰਦ ਪਏ ਆ ਵੇਖ ਆ ਕੇਲੇ ਵੱਢਣ ਵਾਸਤੇ ਨਾ ਆ ਕੇਲਿਆਂ ਦੇ ਛਿਲਕੇ ਆ ਜਿਵੇਂ ਆਪਾਂ ਵਜ਼ੂ ਕਰਕੇ ਜਾਈਦਾ ਅੰਦਰ ਹੱਥ ਹੁੱਥ ਧੋਣ ਵਾਸਤੇ ਇਹ ਜਿਹੜਾ ਦਾ ਆਪਣਾ ਟੈਂਪਲ ਵੀ ਹੈ ਇਹ ਮੈਨੂੰ ਲੱਗਦਾ ਖੇਤੀ ਵੀ ਇਹਨਾਂ ਦੀ ਆ ਤੇ ਟੈਂਪਲ ਵੀ ਇਹਨਾਂ ਦੇ ਕਿਉਂਕਿ ਹਰ ਘਰ ਦਾ ਵੱਖਰਾ ਨਾ ਜਿਵੇਂ ਆਪਾਂ ਗੋਡੀ ਕਰੀਦੀ ਆ ਉਵੇਂ ਗੋਡੀ ਡਿਆ ਕਰਨ ਹਨਾ ਲਓ ਵੀ ਦੋਸਤੋ ਤੁਹਾਨੂੰ ਅੱਜ ਬਾਲੀ ਸ਼ਹਿਰ ਤੋਂ ਦੂਰ ਦਰਾਟੇ ਲੈ ਕੇ ਆਪਾਂ 2 ਘੰਟੇ ਦੇ ਰਾਹ ਤੇ ਜਾਣ ਦੇ ਰਸਤੇ 'ਚ ਰੁਕਦੇ ਵਹਿੰਦੇ ਜਾਣਦੇ ਵੀ ਇਹਨਾਂ ਦਾ ਲੋਕਾਂ ਦਾ ਰਹਿਣ ਸਹਿਣ ਇਹਨਾਂ ਦਾ ਮਿਲਣ ਵਰਤਨ ਕਿਵੇਂ ਆ ਇਹਨਾਂ ਦੀ ਖੇਤੀ ਕਿਵੇਂ ਆ ਇਹ ਕਰਦੇ ਕੀ ਆ ਇਹ ਸਾਰਾ ਕੁਝ ਤੁਹਾਨੂੰ ਵਿਖਾਉਣ ਦੀ ਨਾਲ ਕੋਸ਼ਿਸ਼ ਕਰਨੇ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਉਹ ਮਾਤਾ ਇੱਕ ਹੈ ਜਿਵੇਂ ਆਪਾਂ ਉਹ ਖੇਤਾਂ 'ਚ ਲਾ ਨਹੀਂ ਲਈਦੇ ਕੱਪੜਾ ਬਣਾ ਕੇ ਉਹ ਵੀ ਇਹਨਾਂ ਲਾਏ ਅਡਾਵੇ ਹਾਂ ਅਡਾਵੇ ਆਪਾਂ ਗਈ ਤੁਹਾਨੂੰ ਤੇ ਇਹ ਇਹਨਾਂ ਨੇ ਅਡਾਵੇ ਵੀ ਲਾਏ ਆ ਤੇ ਉਹ ਮਾਤਾ ਇਹ ਆ ਵੇਖੋ ਇਹ ਮਾਤਾ ਜਿਹੜੀ ਆ ਉਹ ਡਾਊਨ ਵੀ ਡਈ ਆ ਵੀ ਜੇ ਕੋਈ ਹੋਰ ਕੋਈ ਪਰਿੰਦਾ ਹੋਵੇ ਤੇ ਫਸਲ ਜਿਹੜੀ ਉਹ ਖਰਾਬ ਨਾ ਹੋਵੇ ਸੋ ਇਹ ਇਹਨਾਂ ਦਾ ਤਰੀਕਾਕਾਰ ਮਤਲਬ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਣਿਆ ਸਟਾਰਟਿੰਗ ਦੇ ਵਿੱਚ ਉਹ ਥੋੜਾ ਬਹੁਤਾ ਮੁਖਤਲਿਫ ਹੈ ਬਾਕੀ ਰਲਦਾ ਮਿਲਦਾ ਜਿਹਾ ਸੇਮ ਹੀ ਹੈ ਅੱਗੇ ਇਸ ਵਲੌਗ ਤੋਂ ਬਾਅਦ ਅੱਗੇ ਜਾਣਾ ਅਸੀਂ ਪੰਗਲੀ ਪੂਰਾ ਪਿੰਡ ਹੈ ਇੱਕ ਦੁਨੀਆ ਦਾ ਕਲੀਨੈਸਟ ਪਿੰਡ ਜਿਹੜਾ ਯੂਨੈਸਕੋ ਨੇ ਇਹਨੂੰ ਡਿਕਲੇਅਰ ਕੀਤਾ ਉਸ ਪਿੰਡ ਦੇ ਵਿੱਚ ਜਾਣਾ ਤੇ ਉਹਦਾ ਵਲੌਗ ਤੁਹਾਨੂੰ ਇਸ ਤੋਂ ਬਾਅਦ ਦੇਖਣ ਨੂੰ ਮਿਲੇਗਾ ਤੇ ਅੱਜ ਦਾ ਵਲੌਗ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਵਧੀਆ ਲੱਗਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਦੁਨੀਆ ਦੇ ਸਾਫ਼ ਸੁਥਰੇ ਪਿੰਡ ਦੇ ਵਿੱਚ ਰੱਬ ਰੱਖ